ਅੱਜਕੱਲ ਤੁਸੀਂ ਕੋਈ ਵੀ ਸ਼ੈ ਖਰੀਦਣ ਵਾਸਤੇ ਜਾਓ, ਉਹ ਭਾਵੇਂ ਖਾਣ ਪੀਣ ਦੀ ਸ਼ੈ ਹੋਵੇ ਤੇ ਭਾਵੇਂ ਦਵਾਈਆਂ ਹੋਣ, ਅਸੀਂ ਸਭ ਤੋਂ ਪਹਿਲਾਂ ਉਹਦੀ ਮੈਨੂਫੈਕਚਰਿੰਗ ਡੇਟ ਜਾਂ ਐਕਸਪਾਇਰੀ ਡੇਟ ਵੇਖੀਦੀ ਹੈ ਕਿ ਕਿਤੇ ਇਹ ਦਵਾਈ ਜਾਂ ਇਹ ਖਾਣ ਪੀਣ ਲਈ ਸ਼ੈ ਜਿਹੜੀ ਹੈ ਉਹ ਐਕਸਪਾਇਰ ਤੇ ਨਹੀਂ, ਉਹ ਆਪਣਾ ਟਾਈਮ ਪੂਰਾ ਤਾਂ ਨਹੀਂ ਕਰ ਚੁੱਕੀ। ਕਿਉਂਕਿ ਟਾਈਮ ਪੂਰਾ ਕਰਨ ਤੋਂ ਬਾਅਦ ਉਹ ਸ਼ੈ ਜਿਹੜੀ ਹੈ ਇਨਸਾਨੀ ਜਿਸਮ ਵਾਸਤੇ ਨੁਕਸਾਨਦੇਹ ਹੋ ਸਕਦੀ ਹੈ ਤੇ ਬਾਜ਼ੇ ਵੇਲੇ ਉਹ ਜ਼ਹਿਰ ਵੀ ਬਣ ਸਕਦੀ ਹੈ। ਤੇ ਕਦੀ ਤੁਸੀਂ ਸੋਚਿਆ ਹੈ ਭਈ ਇਹ ਜਿਹੜੀਆਂ ਸ਼ੈਵਾਂ ਬਾਅਦ ਵਿੱਚ ਜ਼ਹਿਰ ਬਣ ਜਾਂਦੀਆਂ ਨੇ, ਕੀ ਗੱਲ ਜ਼ਹਿਰ ਦੀ ਵੀ ਕੋਈ ਐਕਸਪਾਇਰੀ ਡੇਟ ਹੁੰਦੀ ਹੈ ਜਾਂ ਨਹੀਂ? ਅੱਜ ਅਸੀਂ ਇਸੇ ਬਾਰੇ ਗੱਲਬਾਤ ਕਰਾਂਗੇ। ਹੁਣ ਸਾਰਿਆਂ ਤੋਂ ਪਹਿਲਾਂ ਅਸੀਂ ਦੇਖਾਂਗੇ ਭਈ ਜ਼ਹਿਰ ਹੈ ਕੀ ਸ਼ੈ। ਜ਼ਹਿਰ ਕੋਈ ਵੀ ਐਸਾ ਮਟੀਰੀਅਲ ਹੈ ਜਿਹੜਾ ਕਿ ਜਿਸਮ ਦੇ ਵਿੱਚ ਜੇ ਐਂਟਰ ਹੋ ਜਾਵੇ ਤੇ ਜਿਸਮ ਦੇ ਜਿਹੜੇ ਨਾਰਮਲ ਫੰਕਸ਼ਨਸ ਹੁੰਦੇ ਨੇ ਉਹਨਾਂ ਨੂੰ ਡੈਮੇਜ ਕਰ ਦਿੰਦਾ ਹੈ। ਇਸੇ ਤਰ੍ਹਾਂ ਰੂਟੀਨ ਦੇ ਵਿੱਚ ਜਿਹੜੀਆਂ ਸ਼ੈਵਾਂ ਨੇ ਉਹ ਵੀ ਆਪਣਾ ਜਦੋਂ ਟਾਈਮ ਪੂਰਾ ਕਰ ਲੈਂਦੀਆਂ ਨੇ ਤੇ ਉਸ ਤੋਂ ਬਾਅਦ ਉਹ ਜ਼ਹਿਰੀਲੀਆਂ ਹੋ ਜਾਂਦੀਆਂ ਨੇ, ਜਿਹੜੀਆਂ ਕਿ ਬਾਜ਼ੇ ਵੇਲੇ ਇਸਤੇਮਾਲ ਕਰਨ ਦੇ ਨਾਲ ਬੰਦਾ ਆਪਣੀ ਜਾਨ ਤੋਂ ਵੀ ਜਾ ਸਕਦਾ ਹੈ। ਅੱਛਾ, ਹੁੰਦਾ ਕੁਝ ਇਸ ਤਰੀਕੇ ਦੇ ਨਾਲ ਹੈ ਭਈ ਆਮ ਤੌਰ ਦੇ ਉੱਤੇ ਅਸੀਂ ਕੁਝ ਖਾਸ ਕੈਮੀਕਲ ਜਿਹੜੇ ਨੇ ਉਹਨਾਂ ਨੂੰ ਹੀ ਆਖਦੇ ਹਾਂ ਭਈ ਇਹ ਜ਼ਹਿਰ ਹੈ। ਹੁਣ ਜਿਹੜਾ ਸਾਡਾ ਅੱਜ ਦਾ ਟੌਪਿਕ ਹੈ ਭਈ ਕੋਈ ਜ਼ਹਿਰ ਜਿਹੜਾ ਹੈ ਜੇ ਐਕਸਪਾਇਰ ਹੋ ਜਾਵੇ ਤੇ ਉਹਦਾ ਓਨਾ ਹੀ ਅਸਰ ਹੋਵੇਗਾ ਜਾਂ ਫਿਰ ਉਹਦਾ ਅਸਰ ਨਹੀਂ ਹੋਵੇਗਾ, ਜਾਂ ਫਿਰ ਇਹ ਬਹੁਤਾ ਉਹਦੇ ਨਾਲੋਂ ਖਤਰਨਾਕ ਹੋ ਜਾਵੇਗਾ। ਇਹ ਸਾਰੀਆਂ ਗੱਲਾਂ ਡਿਪੈਂਡ ਕਰਦੀਆਂ ਨੇ ਕਿ ਉਹਦੀ ਕੰਪੋਜੀਸ਼ਨ ਕੀ ਹੈ, ਯਾਨੀ ਉਹਦੇ ਵਿੱਚ ਜਿਹੜੇ ਅਜਜ਼ਾ ਨੇ, ਜਿਹੜੇ ਉਹਦੇ ਐਲੀਮੈਂਟਸ ਨੇ, ਯਾਨੀ ਜਿਨ੍ਹਾਂ ਸ਼ੈਵਾਂ ਦੇ ਨਾਲ ਉਹ ਰਲ ਕੇ ਬਣਿਆ ਹੈ ਉਹ ਕਿਹੜੀਆਂ-ਕਿਹੜੀਆਂ ਨੇ। ਹੁਣ ਜਿਵੇਂ ਅਸੀਂ ਜਾਨਵਰਾਂ ਦੇ ਜ਼ਹਿਰ ਦੀ ਗੱਲ ਕਰੀਏ, ਜਿਵੇਂ ਕਿ ਸੱਪ ਦਾ ਜ਼ਹਿਰ ਹੋ ਗਿਆ, ਇਹ ਜ਼ਹਿਰ ਜਿਹੜਾ ਹੁੰਦਾ ਹੈ ਉਹ ਜ਼ਿਆਦਾਤਰ ਪ੍ਰੋਟੀਨ ਸੇ ਹੀ ਹੁੰਦੇ ਨੇ। ਹੁਣ ਇਹ ਵੇਲੇ ਦੇ ਨਾਲ-ਨਾਲ ਤੁਸੀਂ ਟੈਂਪਰੇਚਰ ਕਹਿ ਲਓ ਜਾਂ ਮਾਹੌਲ ਦੀ ਵਜ੍ਹਾ ਦੇ ਉੱਤੋਂ ਡੀਜਨਰੇਟ ਹੋ ਜਾਂਦੇ ਨੇ, ਯਾਨੀ ਇਹੋ ਜਿਹੇ ਜ਼ਹਿਰ ਜਿਹੜੇ ਨੇ ਉਹ ਜੇ ਐਕਸਪਾਇਰ ਹੋ ਜਾਣ ਤੇ ਉਹ ਕੰਮ ਨਹੀਂ ਕਰਦੇ। ਪਰ ਜਿਹੜੇ ਕੁਝ ਜ਼ਹਿਰ ਹੈਗੇ ਨੇ ਜਿਹੜੇ ਫੈਕਟਰੀਆਂ ਦੇ ਵਿੱਚ ਬਣਾਏ ਜਾਂਦੇ ਨੇ, ਖਾਸ ਤੌਰ ਦੇ ਉੱਤੇ ਆਰਗੈਨਿਕ ਜ਼ਹਿਰ, ਐਕਸਪਾਇਰ ਹੋ ਕੇ ਮਜ਼ੀਦ ਖਤਰਨਾਕ ਹੋ ਜਾਂਦੇ ਨੇ ਤੇ ਇਹ ਕੈਮੀਕਲ ਤੇ ਗੈਸਾਂ ਦੇ ਵਿੱਚ ਬਦਲ ਸਕਦੇ ਨੇ। ਇਸੇ ਤਰ੍ਹਾਂ ਜਿਹੜੇ ਇਨਆਰਗੈਨਿਕ ਜ਼ਹਿਰ ਨੇ ਐਕਸਪਾਇਰ ਹੋਣ ਤੋਂ ਬਾਅਦ ਆਪਣਾ ਅਸਰ ਜਿਹੜਾ ਹੈ ਉਹ ਘੱਟ ਕਰ ਦਿੰਦੇ ਨੇ, ਯਾਨੀ ਜਿਵੇਂ-ਜਿਵੇਂ ਵੇਲਾ ਲੰਘਦਾ ਜਾਵੇਗਾ ਉਹਨਾਂ ਜ਼ਹਿਰਾਂ ਦਾ ਅਸਰ ਜਿਹੜਾ ਹੈ ਉਹ ਜਿਸਮ ਦੇ ਉੱਤੇ ਘੱਟ ਹੁੰਦਾ ਜਾਵੇਗਾ। ਪਰ ਇਹਦਾ ਇਹ ਮਤਲਬ ਹਰਗਿਜ਼ ਨਹੀਂ ਹੈ ਭਈ ਜਦੋਂ ਕੋਈ ਪੋਇਜ਼ਨ ਜਾਂ ਜਦੋਂ ਕੋਈ ਜ਼ਹਿਰ ਇਸ ਵੇਲੇ ਤੇ ਕੰਮ ਕਰ ਰਿਹਾ ਹੈ ਤੇ ਕੱਲ ਨੂੰ ਜਦੋਂ ਇਹ ਐਕਸਪਾਇਰ ਹੋਵੇਗਾ ਤੇ ਬਿਲਕੁਲ ਕੰਮ ਕਰਨਾ ਛੱਡ ਦੇਗਾ, ਐਵੇਂ ਬਿਲਕੁਲ ਨਹੀਂ ਹੁੰਦਾ। ਇਹਦਾ ਮਤਲਬ ਇਹ ਹੁੰਦਾ ਹੈ ਭਈ ਇਹ ਕੈਮੀਕਲ ਜਿਹੜਾ ਹੈ ਉਹ ਉਸ ਤਰੀਕੇ ਦੇ ਨਾਲ ਅਸਰ ਨਹੀਂ ਕਰੇਗਾ ਜਿਸ ਤਰੀਕੇ ਦੇ ਨਾਲ ਇਹਨੂੰ ਅਸਰ ਕਰਨਾ ਚਾਹੀਦਾ ਹੈ। ਤੇ ਡੇਟ ਇਸ ਕਾਰਨ ਲਿਖੀ ਹੁੰਦੀ ਹੈ ਭਈ ਇਸ ਤੋਂ ਬਾਅਦ ਜੇ ਤੁਸੀਂ ਇਸਤੇਮਾਲ ਕਰੋਗੇ ਤੇ ਇਹਦੀ ਕੁਆਲਿਟੀ ਦੀ ਗਾਰੰਟੀ ਜਿਹੜਾ ਹੈ ਉਹ ਕੋਈ ਅਦਾਰਾ ਜਾਂ ਕੋਈ ਫੈਕਟਰੀ ਨਹੀਂ ਦੇਵੇਗਾ, ਕਿਉਂ ਜੇ ਉਸ ਬਣਾਉਣ ਵਾਲੀ ਕੰਪਨੀ ਨੇ ਜਾਂ ਉਸ ਅਦਾਰੇ ਨੇ ਪਹਿਲਾਂ ਹੀ ਹਿਸਾਬ ਲਾਇਆ ਹੁੰਦਾ ਹੈ ਕਿ ਇਹ ਜਿਹੜਾ ਜ਼ਹਿਰ ਹੈ ਇਹ ਕਿੰਨੀ ਦੇਰ ਤੱਕ ਆਪਣੀ ਅਸਲ ਹਾਲਤ ਦੇ ਵਿੱਚ ਬਰਕਰਾਰ ਰਹਿ ਸਕਦਾ ਹੈ ਤੇ ਉਸ ਤੋਂ ਬਾਅਦ ਇਹਦੇ ਜਿਹੜੇ ਇਫੈਕਟ ਹੋਣਗੇ ਉਹ ਕੀ ਹੋ ਸਕਦੇ ਨੇ, ਉਹ ਡੇਂਜਰਸ ਹੋ ਸਕਦੇ ਨੇ ਜਾਂ ਬਿਲਕੁਲ ਕੰਮ ਨਹੀਂ ਕਰਨਗੇ, ਇਹਦੇ ਬਾਰੇ ਉਹ ਕੁਝ ਨਹੀਂ ਕਹਿ ਸਕਦੇ। ਐਸੀ ਜ਼ਹਿਰ ਦੇ ਬਾਰੇ ਦੇ ਵਿੱਚ ਇਨਫੋਰਮੇਸ਼ਨ ਪਰ ਤੁਹਾਨੂੰ ਅਸੀਂ ਦੱਸਦੇ ਚੱਲੀਏ, ਜੇ ਤੁਸੀਂ ਕੋਈ ਵੀ ਸ਼ੈ ਖਰੀਦਦੇ ਹੋ ਤੇ ਉਹਦੀ ਐਕਸਪਾਇਰੀ ਡੇਟ ਜ਼ਰੂਰ ਵੇਖੋ ਤੇ ਐਕਸਪਾਇਰ ਹੋਣ ਤੋਂ ਬਾਅਦ ਇਹਦਾ ਕੀ ਇਫੈਕਟ ਤੁਹਾਡੀ ਬਾਡੀ ਦੇ ਉੱਤੇ ਹੋ ਸਕਦਾ ਹੈ ਉਹਦੇ ਬਾਰੇ ਕੁਝ ਨਹੀਂ ਆਖਿਆ ਜਾ ਸਕਦਾ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇਗੀ।